ਅਗਲੀ ਖਬਰ ਵੱਲ ਚੱਲੀਏ। ਸਾਬਕਾ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਦਾ ਜਿਹੜਾ ਸੀਕ੍ਰੇਟ ਸਰਵਿਸ ਆ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਜੀ ਕਹਿੰਦੇ ਪਈ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਐਕਸਟੈਂਡ ਕੀਤੀ ਸੀ ਉਹਨਾਂ ਦੀ ਸੀਕ੍ਰੇਟ ਸਰਵਿਸ ਦੀ ਜਿਹੜੀ ਪ੍ਰੋਟੈਕਸ਼ਨ ਹੈਗੀ ਆ, ਪਰ ਅੱਜ ਇਹ ਪਤਾ ਚੱਲਿਆ ਵੀ ਵਾਈਟ ਹਾਊਸ ਵੱਲੋਂ ਜੋ ਸੀਕ੍ਰੇਟ ਸਰਵਿਸ ਦੀ ਪ੍ਰੋਟੈਕਸ਼ਨ ਕਮਲਾ ਹੈਰਿਸ ਉਹਨਾਂ ਨੂੰ ਮਿਲੀ ਹੋਈ ਸੀ ਜੋ ਵਾਈਸ ਪ੍ਰੈਜ਼ੀਡੈਂਟ ਰਹੇ ਆ, ਉਸ ਨੂੰ ਖਤਮ ਕਰ ਦਿੱਤਾ ਗਿਆ ਹੈਗਾ। ਕਹਿੰਦੇ ਵੀ ਜੁਲਾਈ 21 ਨੂੰ ਵੈਸੇ ਹੋਣੀ ਸੀ, ਪਰ ਚੱਲ ਰਹੀ ਸੀ। ਆਈ ਡੋਨਟ ਨੋ ਕਿਹੜਾ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਸਮੇਂ ਦਾ ਇੱਕ ਕੋਈ ਐਗਜ਼ੈਕਟਿਵ ਆਰਡਰ ਜਾਰੀ ਕੀਤਾ ਹੋਇਆ ਸੀ। ਉਹਦੇ ਉਲਟ ਟਰੰਪ ਉਹਨਾਂ ਨੇ ਹੁਣ ਮੈਮੋਰੈਂਡਮ ਫॉर ਦ ਸੈਕਟਰੀ ਆਫ ਹੋਮਲੈਂਡ ਸਿਕਿਉਰਿਟੀ ਨੂੰ ਲੈਟਰ ਜਾਰੀ ਕਰਕੇ ਕਿਹਾ ਵੀ ਇਹ ਜਿਹੜੀ ਪ੍ਰੋਟੈਕਸ਼ਨ ਆ ਕਮਲਾ ਹੈਰਿਸ ਦੀ ਉਹਨਾਂ ਦੀ ਇਮੀਡੀਏਟਲੀ ਬੰਦ ਕੀਤੀ ਜਾਵੇ। ਸੋ ਕਹਿੰਦੇ ਵੀ ਇਹਦੇ ਨਾਲ ਜਿਹੜਾ ਖਰਚਾ ਆ ਉਹ ਸਾਡਾ ਘਟੂਗਾ। ਜੀ ਅਗਲੀ ਖਬਰ ਦੇ ਪ੍ਰੈਜ਼ੀਡੈਂਟ ਦੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੁੰਦੇ ਆ ਉਹਨਾਂ ਨੂੰ ਸਿਕਿਉਰਿਟੀ ਥ੍ਰੈਟਸ ਰਹਿੰਦੀਆਂ ਹੈਗੀਆਂ, ਅਸੈਸੀਨੇਸ਼ਨ ਅਟੈਂਪਟਸ ਰਹਿੰਦੀਆਂ, ਪਰ ਇੱਕ ਟਾਈਮ ਦੇ ਉੱਤੇ ਕਮਲਾ ਹੈਰਿਸ ਹੁਣੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ, ਪਰ ਹੁਣ ਇਲੈਕਸ਼ਨ ਹੋਈ ਨੂੰ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਆਪਣਾ ਆਫਿਸ ਸਾਂਭੇ ਨੂੰ ਵੀ ਲਗਭਗ 7-8 ਮਹੀਨੇ ਹੋ ਗਏ ਹੈਗੇ ਆ। ਸੋ ਇਸ ਕਰਕੇ ਕਹਿੰਦੇ ਪਈ ਉਹ ਜਿਹੜੀ ਉਹਨਾਂ ਦੀ ਪ੍ਰੋਟੈਕਸ਼ਨ ਆ ਉਹ ਠਾਈ ਗਈ ਹੈਗੀ। ਜੀ ਅੱਜ ਕੱਲ੍ਹ ਉਹ ਕੈਲੀਫੋਰਨੀਆ ਦੀ ਸਿਆਸਤ ਦੇ ਵਿੱਚ ਸਰਗਰਮ ਹੋਣ ਦੇ ਲਈ ਜਿਹੜੀਆਂ ਉਹ ਐਕਟੀਵਿਟੀਜ਼ ਕਰ ਰਹੇ ਨੇ। ਕੈਲੀਫੋਰਨੀਆ ਦਾ ਗਵਰਨਰ ਇਹ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ ਜਾ ਰਿਹਾ, ਉੱਥੇ ਆਪਣੇ ਆਪ ਨੂੰ ਦੇਖ ਰਿਹਾ, ਤੇ ਜਿਹੜੇ ਕਮਲਾ ਹੈਰਿਸ ਨੇ ਉਹ ਆਪਣੇ ਆਪ ਨੂੰ ਕੈਲੀਫੋਰਨੀਆ ਦੀ ਪੋਲਿਟਿਕਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਦੇਖ ਰਹੇ ਨੇ। ਜਿੱਥੇ ਆਪਾਂ ਨੈਸ਼ਨਲ ਟਰੂਪਸ ਦੇ ਮਾਮਲੇ ਦੇ ਵਿੱਚ ਆਪਾਂ ਦੇਖਦੇ ਹਾਂ ਵੀ 19 ਸਟੇਟਸ ਜਿਹੜੀਆਂ ਨੇ ਉਹ ਫੈਡਰਲ ਸਰਕਾਰ ਦੇ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਆਈਆਂ ਨੇ ਤੇ ਉਹਨਾਂ ਨੇ ਇੱਕ ਇਤਰਾਜ਼ ਜਤਾਇਆ। ਉੱਥੇ ਦੂਜੇ ਮਾਮਲੇ ਦੇ ਵਿੱਚ ਦੂਜੇ ਪਾਸੇ ਇਸੇ ਦਾ ਹੀ ਜਿਹੜਾ ਦੂਜਾ ਪੱਖ ਹੈ ਉਸ ਦੇ ਵਿੱਚ ਵਾਈਟ ਹਾਊਸ ਨੇ ਦਾਅਵਾ ਕੀਤਾ, ਕੈਰੋਲਾਈਨ ਜਿਹੜੇ ਲੈਵਿਟ ਹੈ ਉਹਨਾਂ ਨੇ ਕਿਹਾ ਵੀ ਜਿਹੜੀ ਡੀਸੀ ਦਾ ਅਸੀਂ ਉੱਥੇ ਟਰੂਪਸ ਜਿਹੜੇ ਭੇਜੇ ਨੇ ਜਾਂ ਉਹਨੂੰ ਆਪਣੇ ਹੱਥ ਦੇ ਵਿੱਚ ਲਿਆ ਤਾਂ ਉੱਥੇ ਕ੍ਰਾਈਮ ਜਿਹੜਾ ਬਹੁਤ ਜ਼ਿਆਦਾ ਘਟ ਗਿਆ। ਇਹਨਾਂ ਦਾ ਜਿਹੜਾ ਦਾਅਵਾ ਹੈ ਇਹ ਕਹਿੰਦੇ ਵੀ ਨੇਸ਼ਨ ਦੀ ਜਿਹੜੀ ਕੈਪੀਟਲ ਆ ਇਹਦੇ ਵਿੱਚ ਜਿਹੜਾ ਟੋਟਲ ਕ੍ਰਾਈਮ ਆ ਉਹ 19% ਤੇ ਜਿਹੜਾ ਵਾਇਲੈਂਟ ਕ੍ਰਾਈਮ ਹੈ ਉਹ 30% ਡਿਕਲਾਈਨ ਹੋਇਆ। ਉਹ ਕਹਿੰਦੇ ਵੀ ਨਾਲ ਹੀ ਉਹ ਕਹਿੰਦੇ ਵੀ 67 ਤੇ 57% ਜਿਹੜੇ ਨੇ ਉਹ ਉਸ ਤਰ੍ਹਾਂ ਦੀਆਂ ਘਟਨਾਵਾਂ ਜਿਵੇਂ ਕ੍ਰੈਕ ਜੈਕਿੰਗ ਹੋ ਗਈ ਜਾਂ ਹੋਮੀਸਾਈਡਸ ਹੋ ਗਏ, ਉਹਨਾਂ ਦੇ ਵਿੱਚ ਵੀ ਅਸੀਂ ਕਹਿੰਦੇ ਵੀ ਜਿਹੜਾ ਫਾਲ ਆ ਉਹ ਦੇਖਦੇ ਹਾਂ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਵੀ ਜਿਹੜਾ ਡੀਸੀ ਪੁਲਿਸ ਦਾ ਡਾਟਾ ਹੈ ਉਹ ਕਹਿੰਦੇ ਵੀ 2304 ਜਿਹੜੀਆਂ ਟੋਟਲ ਵਾਇਲੈਂਟ ਕ੍ਰਾਈਮ ਦੀਆਂ ਘਟਨਾਵਾਂ ਵਾਪਰੀਆਂ ਸੀ 2024 ਦੇ ਵਿੱਚ, ਤੇ ਹੁਣ 2025 ਦੇ ਵਿੱਚ ਹੁਣ ਤੱਕ ਜਿਹੜੀਆਂ ਨੇ ਤਕਰੀਬਨ 1680 ਜਿਹੜੀਆਂ ਰਿਪੋਰਟ ਹੋ ਚੁੱਕੀਆਂ ਨੇ, ਜਿਹੜੀਆਂ ਕਿ 27% ਆਲਰੇਡੀ ਪਹਿਲਾਂ ਹੀ ਘੱਟ ਨੇਗੀਆਂ। ਡੀਸੀ ਦੇ ਜਿਹੜੇ ਮੇਅਰ ਨੇ ਮੁਨੀਲ ਬਰਾਊਜ਼ਰ ਉਹ ਕਹਿ ਰਹੇ ਨੇ ਕਿ ਐਕਨੋਲਜ ਕੀਤਾ ਉਹਨਾਂ ਨੇ ਸਿਟੀ ਨੂੰ ਪਹਿਲੇ ਕਿ ਇੱਥੇ ਗਨ ਕ੍ਰਾਈਮਸ ਹੋਮੀਸਾਈਡਸ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਜਿਹੜੀ ਆ ਕਮੀ ਆਵੇ, ਪਰ ਦੂਜੇ ਪਾਸੇ ਜਿਹੜੇ ਕ੍ਰੈਕ ਜੈਕਿੰਗ ਹੈ ਜਾਂ ਹੋਰ ਤਰ੍ਹਾਂ ਦੇ ਜਿਹੜੇ ਕ੍ਰਾਈਮ ਨੇ ਉਹਨਾਂ ਦੇ ਉੱਤੇ ਵੀ ਕਹਿੰਦੇ ਅਸੀਂ ਠੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਵੀ ਇੱਕ ਪਾਸੇ ਜਿੱਥੇ ਫੈਡ ਦੇ ਵਿਰੁੱਧ ਸਟੇਟਸ ਆ ਰਹੀਆਂ ਨੇ, ਗਵਰਨਰ ਆ ਰਹੇ ਨੇ, ਉਹਨਾਂ ਨੇ ਕਿਹਾ ਵੀ ਇਹ ਸੰਘੀ ਢਾਂਚੇ ਦੇ ਉਲਟਾ, ਫੈਡਰਲਿਜ਼ਮ ਦੇ ਉਲਟਾ, ਦੂਜੇ ਪਾਸੇ ਜਿਹੜਾ ਵਾਈਟ ਹਾਊਸ ਆ ਉਹ ਬਕਾਇਦਾ ਅੰਕੜਿਆਂ ਦੇ ਤੌਰ ਤੇ ਇਹਨਾਂ ਚੀਜ਼ਾਂ ਨੂੰ ਹੁਣ ਕਾਊਂਟਰ ਕਰ ਰਿਹਾ। ਜੀ।